ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਤੇ ਤਾਬੜਤੋੜ ਹਮਲੇ ਕਰਕੇ ਤਹਿਰਾਨ ਦੀਆਂ ਬਹੁਤ ਸਾਰੀਆਂ ਇਮਾਰਤਾਂ ਨੂੰ ਖੰਡਰਾਤ ਬਣਾ ਦਿੱਤਾ ਗਿਆ ਹੈ। ਇਹਨਾਂ ਹਮਲਿਆਂ ਤੋਂ ਇਲਾਵਾ ਇਜ਼ਰਾਈਲ ਵੱਲੋਂ ਇਰਾਕ ਦੇ ਕੁਰਦ ਗੁਰਿਲਿਆਂ ਅਤੇ ਈਰਾਨ ਦੇ ਬਲੋਚਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਦੇ ਟੁਕੜੇ ਕੀਤੇ ਜਾ ਸਕਣ। ਈਰਾਨ ਵੱਲੋਂ ਨਾ ਸਿਰਫ ਨਾਰਦਰਨ ਇਰਾਕ ਦੇ ਕੁਰਦਾਂ ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਨ ਬਲਕਿ ਅਜ਼ਰਬਾਈਜਾਨ ਦੇ ਖਿਲਾਫ ਵੀ ਡਰੋਨ ਹਮਲਾ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अजकल क्योंकि सारा फोकस दुनिया का उस पर्शियन गल्फ ईरान और उस खिते सेंट्रल एशिया वाल है, इसलिए साडे भी मुख जिहड़े पहले सैगमेंट ने इस ते बेस्ड हुंदे ने। अच्छा, साडी कोशिश हुंदी है कि एज ए एनालिस्ट असी एक बैलेंस्ड पहुँच दईए। खबर नूं जदों असी देखते हैं एज ए खबर भी असी डिस्कस करते हैं, ਉਸ ਦੇ ਪ੍ਰੋਜ਼ ਐਂਡ ਕੋਨਸ ਵੱਲ ਵੀ ਸਾਡਾ ਧਿਆਨ ਹੁੰਦਾ ਹੈ। ਸਿੱਖ ਐਂਗਲ ਉਹ ਬੇਸ਼ੱਕ ਸਬਲਾਈਮ ਹੋਏ ਜਾਂ ਅੰਡਰਨੀਥ ਹੋਏ, ਜੇ ਜ਼ਾਹਰਾ ਤੌਰ 'ਤੇ ਕਿਉਂਕਿ ਕੋਈ ਬਹੁਤਾ ਸਾਡੇ ਨਾਲ ਉੱਥੇ ਰਿਲੇਟਡ ਨਹੀਂ ਹੈ, ਲੇਕਿਨ ਫਿਰ ਵੀ ਉਸ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਓਬਜੈਕਟਿਵ ਜਿਹੜਾ ਹੈ ਉਹ ਉਸ ਦੇ ਉੱਤੇ ਵਿਚਾਰ ਹੋਏ। ਹੁਣ ਜ਼ਾਹਰ ਹੈ ਵੀ ਅਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਬੀਤੇ ਵੀਕਐਂਡ ਸੈਚਰਡੇ ਦੀ ਸਵੇਰ ਉਹਨਾਂ ਦੀ ਪਹਿਲੀ ਪੋਚ ਦੀ ਲੀਡਰਸ਼ਿਪ ਜਿਸ 'ਚ ਆਇਤੁੱਲਾ ਖਮੀਨੀ 88 ਸਾਲਾ ਫੌਜੀ ਚੀਫ, ਉਹਨਾਂ ਦੇ ਜਿਹੜੀ ਰੈਵੋਲੂਸ਼ਨਰੀ ਗਾਰਡ ਦੇ ਬੰਦੇ, ਇੰਟੈਲੀਜੈਂਸ ਦੇ ਕਿੰਨੇ ਲਏ ਉਹਨਾਂ ਨੇ ਇੱਕੋ ਹੀ ਝਟਕੇ ਦੇ ਵਿੱਚ ਉਹਨਾਂ ਦੀ ਬਹੁਤੀ ਡਿਟੇਲ ਸਾਹਮਣੇ, ਪਰ ਜਿਹੜਾ ਪਹਿਲਾ ਰਿਐਕਸ਼ਨ ਸੀ ਸ਼ਾਇਦ ਇਹ ਰਜੀਮ ਚੇਂਜ ਵੱਲ ਜਾਏ, ਉਹ ਗੱਲ ਉਧਰ ਨੂੰ ਗਈ ਨਹੀਂ। ਰਾਦਰ ਇਸ ਦੇ ਉਲਟ ਜਿਵੇਂ ਅਸੀਂ ਕਿਹਾ ਸੀ ਵੀ ਕੁਝ ਚੀਜ਼ਾਂ ਐਕਸਪਰਟ ਬੈਠੇ ਆਪਣੇ ਢੰਗ ਨਾਲ ਦੇਖ ਰਹੇ ਹੁੰਦੇ ਨੇ। ਜਦੋਂ ਤੱਕ ਤੁਸੀਂ ਕਿਸੇ ਖਿੱਤੇ ਦੀ ਸੱਭਿਅਤਾ, ਉਹਨਾਂ ਦੀ ਤਹਿਜ਼ੀਬ, ਉਹਨਾਂ ਦਾ ਮਜ਼ਹਬ, ਉਹਨਾਂ ਲੋਕਾਂ ਦਾ ਰਿਐਕਟ ਕਰਨ ਦਾ ਢੰਗ, ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਬਹੁਤ ਐਕਸਪਰਟ ਸੀ। ਇਸ ਲਈ ਜਦੋਂ ਵੀ ਉਹਨਾਂ ਦੇ ਕਿਤੇ ਵੀ ਉਹਨਾਂ ਨੇ ਬਾਅਦ ਦੇ ਵਿੱਚ ਜਿਹਨੂੰ ਕਾਲੋਨੀ ਬਣਾਇਆ, ਪਹਿਲਾਂ ਉਹਨਾਂ ਦੇ ਲਿੰਗੁਇਸਟ ਉੱਥੇ ਪਹੁੰਚ ਜਾਂਦੇ ਸੀ ਜਿਹੜੇ ਜ਼ਬਾਨ ਦੇ ਮਾਹਰ ਸੀ, ਉਹ ਉਹਨਾਂ ਕਬੀਲਿਆਂ ਦੀ ਲੋਕਾਂ ਦੀ ਹਿਸਟਰੀ ਜਾਣਨਾ ਚਾਹੁੰਦੇ ਸੀ, ਉਹਨਾਂ ਦੀਆਂ ਫਿਰ ਜਿਹੜੀਆਂ ਨੇ ਫਾਲਟ ਲਾਈਨਸ ਦੇਖਦੇ ਸੀ ਵੀ ਕਮਜ਼ੋਰੀਆਂ ਕੀ ਨੇ, ਫਿਰ ਉਹਦੇ 'ਤੇ ਕੰਮ ਕਰਦੇ ਸੀ। ਔਰ ਇਹੀ ਕਾਰਨ ਹੈ ਵੀ ਕਿਸੇ ਵੀ ਪੀਰੀਅਡ 'ਚ ਗੋਰੇ ਜਿਹੜੇ ਨੇ ਭਾਰਤ ਦੇ ਵਿੱਚ 20,000 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਰਹੀ, ਲੇਕਿਨ 33 ਕਰੋੜ ਲੋਕਾਂ ਦੇ ਉੱਤੇ ਉਹਨਾਂ ਨੇ ਹਕੂਮਤ ਕੀਤੀ। 200 ਸਾਲ 100 ਸਾਲ ਸਾਡੇ ਤੇ ਘੱਟ, 98 ਸਾਲ ਪੰਜਾਬ ਦੇ ਉੱਤੇ, ਬਾਕੀ ਕੁੱਲ 200 ਸਾਲ। ਇਹਦਾ ਕਾਰਨ ਹੀ ਇਹ ਸੀ ਕਿ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਉਹਨਾਂ ਫਾਲਟ ਲਾਈਨਸ ਨੂੰ ਇਸਤੇਮਾਲ ਕੀਤਾ ਇੱਕ ਦੂਜੇ ਦੇ ਖਿਲਾਫ, ਉਹ ਮਜ਼ਹਬ ਦਾ ਹੋਏ, ਬੋਲੀ ਦਾ ਹੋਏ, ਬਾਕੀ ਪਾਰਟ ਹੋਣ। ਹੁਣ ਜਦੋਂ ਅਸੀਂ ਈਰਾਨ ਦੀ ਗੱਲ ਕਰਦੇ ਹਾਂ, ਈਰਾਨ ਇੱਕ ਮੁਲਕ ਨਹੀਂ ਹੈ, ਇੱਕ ਦੇਸ਼ ਨਹੀਂ ਹੈ ਨਾ। ਈਰਾਨ ਐਜ਼ ਏ ਮੁਲਕ ਤਾਂ ਇੱਕ 20ਵੀਂ ਸਦੀ ਦੇ ਵਿੱਚ ਕ੍ਰੀਏਟ ਹੋਇਆ ਜਾਂ ਦੂਜਾ, ਇਹ ਇੱਕ ਸਿਵਲਾਈਜੇਸ਼ਨ ਹੈ, ਸੱਭਿਅਤਾ ਹੈ, ਤਹਿਜ਼ੀਬ ਹੈ, ਜਿਨ੍ਹਾਂ ਦੀ ਆਪਣੀ ਬੋਲੀ ਹੈ, ਜਿਨ੍ਹਾਂ ਦਾ ਆਪਣਾ ਵਿਰਸਾ ਹੈ। ਔਰ ਫਿਰ ਜਦੋਂ ਕਿਉਂਕਿ ਪਹਿਲਾਂ ਤਾਂ ਇਹ ਮੁਲਕ ਵੀ ਜਿਨ੍ਹਾਂ ਨੂੰ ਜ਼ੋਰੈਸਟਰੀਅਨ ਕਿਹਾ ਜਾਂਦਾ, ਪਾਰਸੀ, ਉਹਨਾਂ ਦਾ ਮੁਲਕ ਸੀ। ਇਸਲਾਮ 1400 ਸਾਲ ਪਹਿਲਾਂ ਹੀ ਆਇਆ ਔਰ ਜੋ ਹੀ ਇਸਲਾਮ ਆਇਆ ਫਿਰ ਮੈਜੋਰਿਟੀ ਜਿਹੜੇ ਨੇ ਉਹ ਕਨਵਰਟ ਹੋਏ ਇਸਲਾਮ ਦੇ ਵਿੱਚ। ਕੁਛ ਜਿਹੜੇ ਪਾਰਸੀ ਨੇ ਥੋੜ੍ਹੇ ਬਹੁਤ ਰਹਿ ਗਏ, ਬਹੁਤ ਸਾਰੇ ਇੱਧਰ ਕੋਈ ਇੰਡੀਆ ਵੱਲ ਆ ਗਿਆ, ਕੋਈ ਹੋਰ ਚਲਾ ਗਿਆ ਜ਼ੋਰੈਸਟਰੀਅਨ। ਫਿਰ ਇਸਲਾਮ ਨੇ ਔਰ ਜਿਹੜੀ ਪਰਸ਼ੀਅਨ ਸਿਵਲਾਈਜੇਸ਼ਨ ਤਾਂ 5000 ਸਾਲ ਪੁਰਾਣੀ ਸੀ, ਔਰ ਮਜ਼ਹਬ ਔਰ ਬੋਲੀ ਫਾਰਸੀ ਉਹਨਾਂ ਦੀ ਜ਼ਬਾਨ ਰਹੀ, ਜਿਹੜੀ ਉਹਨਾਂ ਦੀ ਲਿਪੀ ਸੀ, ਸਕ੍ਰਿਪਟ ਸੀ, ਉਹ ਅਰਬੀ ਹੋ ਗਈ, ਅਲਫ ਬੇ ਦੇ ਨਾਲ ਜਿਹੜੀ ਲਿਖੀ ਜਾਂਦੀ ਹੈ। ਹਿਸਟਰੀ ਉਹਦੇ 'ਚ ਫਿਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਸਲਾਮ ਦੇ ਹਵਾਲੇ ਨਾਲ ਵੀ ਉਹਨਾਂ ਦੀ ਜਿਹੜੀ ਤਹਿਜ਼ੀਬ ਹੈ ਉਹਦੇ 'ਚ ਕਿਉਂਕਿ ਫਿਲਾਸਫਰ ਅੰਦਾਜ਼ ਵੀ ਸੀ। ਔਰ ਇਸਲਾਮ ਦੇ ਹਵਾਲੇ ਨਾਲ ਜਦੋਂ ਅਸੀਂ ਮਨਸੂਰ ਦਾ ਜ਼ਿਕਰ ਕਰਦੇ ਹਾਂ, ਮਨਸੂਰ ਅਲ ਹੱਜ, ਸ਼ਿਰਾਜ਼ੀ, ਔਰ ਫਿਰ ਮੌਲਾਨਾ ਰੂਮੀ ਜਿਹੜੇ ਅਲਾਮਾ ਇਕਬਾਲ ਬਹੁਤ ਵੱਡੇ ਥਿੰਕਰ ਔਰ ਈਸਟ ਦੇ ਪੋਇਟ ਆਫ ਦਾ ਈਸਟ ਹੋਏ, ਉਹਨਾਂ ਦਾ ਜਿਹੜੇ ਮੁਰਸ਼ਦ ਹੈ ਜਾਂ ਉਹਨਾਂ ਦਾ ਟੀਚਰ ਹੈ ਮੌਲਾਨਾ ਰੂਮੀ ਹੈ। ਫਿਰ ਅਸੀਂ ਇਹਨਾਂ ਦਾ ਸਾਰਿਆਂ ਦਾ ਪਾਠ ਦੇਖਦੇ ਹਾਂ ਐਜ਼ ਏ ਹਿਸਟੋਰੀਅਨ ਜਾਂ ਦੂਜੇ। ਜਦੋਂ ਅਸੀਂ ਫਿਰਦੌਸੀ ਦਾ ਜ਼ਿਕਰ ਕੀਤਾ ਸੀ ਕਿ ਵੀ 1020 ਦੇ ਨੇੜੇ ਤੇੜੇ ਉਸ, ਸੋ ਇਹ ਸਮਝਣਾ ਜ਼ਰੂਰੀ ਹੈ ਕਿ ਔਰ ਇਸਲਾਮ ਨੇ, ਔਰ ਕਿਉਂਕਿ
ਈਰਾਨ ਦੇ ਵਿੱਚ ਸ਼ੀਆ ਇਸਲਾਮ ਜਿਹੜੇ ਹਜ਼ਰਤ ਅਲੀ ਦੇ ਨਾਲ ਜੁੜੇ ਹੋਈ ਸਾਰੀ ਕਰਬਲਾ ਦਾ ਵਿਰਸਾ ਵੀ ਨਾਲ ਜੁੜ ਗਿਆ। ਸੋ ਉਹ ਨਤੀਜੇ ਦੇ ਤੌਰ ਦੇ ਉੱਤੇ ਜਿਹੜੀ ਮਿਸਕੈਲਕੂਲੇਸ਼ਨ ਹੋਈ ਕਿ ਬਈ ਜਿਹੜਾ, ਹਾਲਾਂ ਇਹ ਨਹੀਂ ਹੈ ਕਿ ਵੀ ਉਹਨਾਂ ਦੀ ਕੋਈ ਬਹੁਤ ਆਈਡੀਅਲ ਰਜੀਮ ਜਿਹੜਾ ਹੈ ਉਹ ਉਹਨਾਂ ਦੇ ਥੱਲੇ ਆਇਤੁੱਲਾ ਦੇ ਔਰ ਦੂਜੇ ਸੀ, ਲੋਕਾਂ 'ਚ ਬਹੁਤ ਤੰਗਦਸਤੀ, ਸਖਤੀਆਂ, ਧੱਕਾ ਵੀ, ਕੱਟੜਤਾ ਵੀ। ਲੇਕਿਨ ਇਹ ਹੁੰਦਾ ਹੈ ਵੀ ਜਦੋਂ ਤੁਹਾਨੂੰ ਇਹ ਲੱਗਦਾ ਵੀ ਇਹ ਲੜਾਈ ਸਾਡੀ ਆਈਡੈਂਟੀਟੀ ਦੀ ਹੈ, ਉਹਨਾਂ ਨੇ ਇਰਾਨੀ ਆਈਡੈਂਟੀਟੀ ਬਣਾਉਣ ਦੇ ਵਿੱਚ ਇੱਕ ਰੋਲ ਜ਼ਰੂਰ ਅਦਾ ਹੋਇਆ 1979 ਤੋਂ ਬਾਅਦ। ਐਜ਼ ਏ ਇਰਾਨੀ ਉਹ ਜਿਹੜੇ ਨੇ ਕੇਮ ਟੂਗੈਦਰ ਹੋਏ ਔਰ ਇਹੀ ਕਾਰਨ ਸੀ ਕਿ ਖਮੀਨੀ ਦੇ ਜਾਣ ਤੋਂ ਬਾਅਦ ਇਹ ਐਕਸਪੈਕਟ ਕਰਦੇ ਸੀ ਕਿ ਹਜ਼ਾਰਾਂ ਲੱਖਾਂ ਲੋਕ ਨਿਕਲਣਗੇ ਰਜੀਮ ਚੇਂਜ ਲਈ। ਨਿਕਲੇ ਜ਼ਰੂਰ ਲੋਕ 2-3 ਮਿਲੀਅਨ, ਪਰ ਉਹ ਛਾਤੀਆਂ ਪਿੱਟਦੇ ਔਰ ਖਮੀਨੀ ਨੂੰ ਔਰ ਦੂਸਰੇ ਨੂੰ ਯਾਦ ਕਰਦੇ, ਔਰਤਾਂ ਮਰਦ, ਔਰ ਇਹ ਸਾਰੀ ਲਹਿਰ ਚਾਰ ਚੁਫੇਰੇ ਗਈ। ਕਿਤੇ ਵੀ ਇਹ ਨਜ਼ਰ ਨਹੀਂ ਆਇਆ ਕਿ ਵੀ ਕੋਈ ਈਰਾਨ ਦੇ ਵਿੱਚ ਕੋਈ ਡਾਈਸੈਂਟ ਦੀ ਲਾਈਨ ਹੈ। ਹਾਲਾਂ ਉਹਨਾਂ ਦੀ ਪੈਰਫਰੀਜ਼ ਦੇ ਉੱਤੇ ਜਿਹੜੇ ਉਹ ਬਲੋਚ ਵੀ ਨੇ, ਉਹ ਕੁਰਦ ਵੀ ਨੇ, ਔਰ 55% ਆਬਾਦੀ ਓਰੀਜਨਲ ਇਰਾਨੀਆਂ ਦੀ ਹੈ, 15 ਤੋਂ 20% ਅਜ਼ਰਬਾਈਜਾਨ ਦੇ ਲੋਕ ਨੇ। ਹੁਣ ਅਜ਼ਰਬਾਈਜਾਨ ਵਾਲੇ ਵੀ ਜਿਹੜੇ ਨੇ ਉਹਨਾਂ ਦੀ ਸ਼ੀਆ ਮੁਸਲਮਾਨ ਨੇ, ਜ਼ਬਾਨ ਵੀ ਉਹਨਾਂ ਦੀ ਫਾਰਸੀ ਹੈ, ਹਾਲਾਂ ਡਾਇਲੈਕਟ ਵੱਖਰਾ ਵੱਖਰਾ ਹੁੰਦਾ ਹੈ। ਜਿਵੇਂ ਜੇ ਅਫਗਾਨਿਸਤਾਨ ਦੇ ਵਿੱਚ ਦਾਰੀ ਡਾਇਲੈਕਟ ਉਹਨੂੰ ਕਿਹਾ ਜਾਂਦਾ ਫਾਰਸੀ ਦਾ ਹੈ, ਪਰਸ਼ੀਅਨ ਹੈ, ਉਹਦੇ 'ਚ ਵੇਰੀਏਸ਼ਨ ਹੈ। ਜਿਵੇਂ ਪੰਜਾਬੀ ਜ਼ਬਾਨ ਦੇ ਲਗਭਗ ਜੇ ਤੁਸੀਂ ਮੁਲਤਾਨ ਤੋਂ ਸ਼ੁਰੂ ਕਰੋ ਤੇ ਪੁਆਂਧ ਤੱਕ ਆਓ ਤੇ 16 ਤੋਂ 18 ਲਹਿਜੇ ਨੇ ਜਿਹੜੀਆਂ ਜਿਹਨੂੰ ਡਾਇਲੈਕਟ ਕਿਹਾ ਜਾਂਦਾ। ਸੋ ਇਸ ਸਾਰੇ ਦੇ ਚੱਲਦੇ ਆ ਜਿਹੜਾ ਵਾਕਿਆ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਸ ਲੈਵਲ ਦਾ ਜਿਹੜਾ ਉਹਨਾਂ ਦਾ ਜਿਹੜਾ ਜੰਗੀ ਬੇੜਾ ਡੁੱਬਿਆ ਗਿਆ, ਉਸ ਦੇ ਉੱਤੇ ਵੀ ਈਰਾਨ ਦੀ ਤਿੱਖੀ ਪ੍ਰਤੀਕਿਰਿਆ ਆਈ। ਈਰਾਨ ਦੇ ਫੋਰਨ ਮਿਨਿਸਟਰ ਸੈਯਦ ਅਬਾਸ ਅਰਗਾਚੀ ਉਹਨਾਂ ਨੇ ਕਿਹਾ ਕਿ US has perpetrated an atrocity at sea 2000 miles away from Iran's shores. Frigate Dana, a guest of India's Navy carrying almost 130 sailors, was struck in international waters without warning. Mark my words, the US will come to bitterly regret precedent it has set. ਹੁਣ ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਸਟੇਟਮੈਂਟ। ਪਹਿਲਾਂ ਤਾਂ ਵਾਕਿਆ ਹੀ ਆ ਕਿ 130 ਸੇਲਰ ਜਿਹੜੇ ਫ੍ਰੀਗੇਟ ਡੈਨਾ ਇਹਦਾ ਨਾਂ ਸੀ, ਉਸ ਸਵਾਰ ਸੀ, ਉਹਨਾਂ ਨੂੰ ਬਿਨਾਂ ਵਾਰਨਿੰਗ ਤੋਂ, ਜਿਵੇਂ ਮੈਂ ਕਿਹਾ ਕਿ ਯੂਜੂਲੀ ਜਿਹੜੀਆਂ ਨੇਵਲ ਐਕਸਰਸਾਈਜ਼ਸ ਦਾ ਪ੍ਰੋਟੋਕੋਲ ਹੈ ਉਹਦੇ 'ਚ ਹਥਿਆਰ ਨਹੀਂ ਹੁੰਦੇ ਉਹਨਾਂ ਕੋਲ, ਸੋ ਅਨਆਰਮਡ ਸੀ ਔਰ ਬਿਨਾਂ ਵਾਰਨਿੰਗ ਤੋਂ। ਉਹਨੇ ਕਿਹਾ ਵੀ ਇਹ ਜਿਹੜਾ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਹੈ ਇਹ ਅਮਰੀਕਾ ਨੂੰ ਰਿਗਰੈਟ ਹੋਏਗਾ। ਮਤਲਬ ਇਹ ਹੈ ਕਿ ਦੇਖੋ ਹਰ ਜੰਗ ਦੇ ਜਾਂ ਦੂਸਰੇ ਦੇ ਵੀ ਰੂਲ ਹੁੰਦੇ ਨੇ, ਰੂਲਸ ਆਫ ਦਾ ਗੇਮ। ਕੁਛ ਜਿਹੜੇ ਨੇ ਉਹ ਵਾਂਸ ਇਨ ਏ ਵਾਈਲ ਵਾਇਲੇਟ ਹੁੰਦੇ ਨੇ, ਪਰ ਇਹਨਾਂ ਮਾਮਲਿਆਂ 'ਚ ਅਸੀਂ ਦੇਖ ਰਹੇ ਹਾਂ ਕਿ ਅੱਜ ਦਾ ਐਵੇਂ ਨਹੀਂ, ਜਿਹੜਾ ਫਲਸਤੀਨੀ ਐਂਬੈਸਡਰ ਨੇ ਉਹਨੇ ਕਿਹਾ ਜੀ ਰੂਲ ਆਫ ਦਾ ਜੰਗਲ, ਵੀ ਜਿਹਦਾ ਜੋ ਇੰਡੀਆ ਕਰ ਰਿਹਾ ਉਹਨੇ ਸੋ ਕਾਲਡ ਆਪਰੇਸ਼ਨ ਸੰਦੂਰ, ਉਸ ਤੋਂ ਪਹਿਲਾਂ ਸਰਜੀਕਲ ਸਟ੍ਰਾਈਕਸ, ਇਹ ਉਹ ਇਸ ਕਿਸਮ ਦਾ। ਹੁਣ ਇਸ ਮਾਮਲੇ 'ਚ ਫਿਰ ਈਰਾਨ ਨੇ ਵੀ ਘੱਟ ਨਹੀਂ ਕੀਤੀ। ਪਹਿਲੀ ਗੱਲ ਬੇਸ਼ੱਕ ਇਹ ਸੀ ਕਿ ਜੀ ਅਸੀਂ ਅਮਰੀਕਾ ਦੇ ਜਿਹੜੇ ਫੌਜੀ ਟਿਕਾਣੇ ਨੇ, ਜਿਹੜੇ ਸਾਊਦੀ ਅਰੇਬੀਆ 'ਚ ਹੈ ਜਾਂ ਕਤਰ 'ਚ ਹੈ ਜਾਂ ਕੁਵੈਤ 'ਚ ਹੈ ਜਾਂ ਓਮਾਨ 'ਚ ਹੈ ਜਾਂ ਜਾਰਡਨ 'ਚ ਹੈ ਔਰ ਇਰਾਕ 'ਚ ਨੇ, ਸਾਊਦੀ ਅਰੇਬੀਆ 'ਚ ਹੈ, ਉਹਦੇ 'ਤੇ ਅਸੀਂ ਪਹਿਲਾਂ ਹੀ ਵਾਰਨ ਕੀਤਾ ਸੀ ਕਿ ਬਈ ਅਸੀਂ ਕਰਾਂਗੇ ਟਿਕਾ। ਲੇਕਿਨ ਈਰਾਨ ਨੇ ਈਵਨ ਦੁਬਈ UAE ਜਿਹੜਾ ਜਿਹਦੀ ਮੈਜੋਰਿਟੀ ਸ਼ੀਆ ਹੈ, ਉਹਦੇ ਏਅਰਪੋਰਟ ਦੇ ਉੱਤੇ ਵੀ ਉਸ ਦਾ ਬੁਰਜ ਖਲੀਫਾ ਵੀ ਖਾਲੀ ਕਰਵਾਉਣਾ ਪਿਆ, ਦੂਜੇ ਤੀਜੇ। ਸੋ ਲੇਕਿਨ ਹੁਣ ਜਦੋਂ ਕਿ ਇਹ ਇਜ਼ਰਾਈਲ ਨੂੰ ਜਾਂ ਦੂਜਾ ਲੱਗਦਾ ਵੀ ਇੰਨਰ ਤਾਂ ਕੁਝ ਹੋਇਆ ਨਹੀਂ, ਔਨ ਦਾ ਗਰਾਊਂਡ ਜੇ ਤੁਸੀਂ ਫੌਜ ਤੋਂ ਬਿਨਾਂ ਤੁਸੀਂ ਕੈਪਚਰ, ਈਰਾਨ ਬਹੁਤ ਵੱਡਾ ਮੁਲਕ ਹੈ, 10 ਕਰੋੜ ਲੋਕ ਨੇ ਉੱਥੇ, 9.5 10 ਕਰੋੜ, ਮਾਊਂਟੇਨਸ ਨੇ, ਜੰਗਲ ਨੇ, ਪਹਾੜ ਨੇ ਔਰ ਡੈਜ਼ਰਟ ਹੈ। ਔਰ ਦੂਜਾ ਇਹਨਾਂ ਨੂੰ ਪਤਾ ਹੈ ਵੀ ਜੇ ਫੌਜ ਉਤਾਰੀ ਤੇ ਆਲਰੇਡੀ ਜਿਹੜਾ ਹੈ ਉਹ ਈਰਾਨ ਨੇ ਆਪਣੀਆਂ ਪ੍ਰੋਕਸੀਜ਼ ਨੂੰ ਵੀ ਐਕਟਿਵ ਕੀਤਾ ਹੋਇਆ। ਹੁਣ ਉਹ ਹਿਜ਼ਬੁੱਲਾ ਹੋਏ, ਹਮਾਸ ਹੋਏ, ਹੂਤੀ ਹੋਣ, ਹੁਣ ਆਲਰੇਡੀ ਲਬਨਾਨ ਦੇ ਵਿੱਚ ਜਿਹੜੀ ਹੈ ਇਜ਼ਰਾਈਲ ਦੀ ਫੋਰਸ ਨੂੰ ਵੜਨਾ ਪਿਆ, ਕਿਉਂਕਿ ਜਿਹੜਾ ਹਮਾਸ ਹੈ ਔਰ ਸ਼ਾਇਦ ਉੱਥੇ ਹਿਜ਼ਬੁੱਲਾ ਹੈ, ਉਹਨਾਂ ਨੇ ਆਪਣਾ ਪੂਰਾ ਜ਼ੋਰ ਪਾ ਦਿੱਤਾ ਹੈ। ਹੂਤੀ ਵਾਲਿਆਂ ਨੇ ਜਿਹੜਾ ਉਹ ਦੂਸਰੇ ਸੀ ਦੇ ਵਿੱਚ ਜਿਹੜਾ ਆਪਣੀ ਕਾਰਵਾਈ ਦਾ ਜੇ ਇੰਡੀਕੇਸ਼ਨ ਹੀ ਦਿੱਤੀ ਹੈ, ਪਰ
ਇਧਰੋਂ ਹਿਜ਼ਬੁੱਲਾ ਵੱਲੋਂ ਲੈਬਨਾਨ ਤੋਂ ਜਿਹੜੇ ਰਾਕਟ ਨੇ ਉਹ ਦਾਗੇ ਜਾ ਰਹੇ ਨੇ, ਇਜ਼ਰਾਈਲ 'ਚ ਆ ਕੇ ਡਿੱਗ ਰਹੇ ਨੇ। ਇਧਰੋਂ ਕਰੂਜ਼ ਮਿਸਲ ਜਿਹੜੀਆਂ ਨੇ ਧੜਾ ਧੜ ਜਿਹੜੀਆਂ ਇਜ਼ਰਾਈਲ ਦੇ ਉੱਤੇ ਆ ਕੇ ਡਿੱਗ ਰਹੀਆਂ, ਡੈਮੇਜਾਂ ਕੀ ਹੈ ਉਹ ਸਾਰੀ ਖਬਰ ਜਿਹੜੀ ਹੈ ਉਹ ਬਾਹਰ ਨਹੀਂ ਨਿਕਲ ਰਹੀ। ਸੋ ਇਸ ਸਾਰੇ ਦੇ ਹਵਾਲੇ ਨਾਲ ਜਿਹੜੀ ਜੇ ਇਜ਼ਰਾਈਲ ਨੂੰ ਲੱਗਾ ਕਿ ਵੀ ਇੱਕੋ ਹੀ ਤਰੀਕਾ ਹੈ ਕਿ ਵੀ ਉੱਥੋਂ ਇਰਾਕ ਚੋਂ, ਨਾਰਦਰਨ ਇਰਾਕ ਚੋਂ ਟ੍ਰੇਨਡ ਜਿਹੜੇ ਕੁਰਦ ਨੇ, ਹੁਣ ਕੁਰਦਾਂ ਦਾ ਵੀ ਇੱਕ ਹਾਲਾਂ ਜੇ ਤੁਸੀਂ ਐਜ਼ ਏ ਪੀਪਲ ਦੇਖੋ ਤਾਂ ਹੈ ਤਾਂ ਜਿਵੇਂ ਅਸੀਂ ਸਾਡੀ ਕੌਮ ਪੋਸਟ ਸੈਕੰਡ ਵਰਲਡ ਵਾਰ ਜਿਹੜੀ ਨਿਊ ਮੈਪ ਮੇਕਿੰਗ ਹੋਈ ਉਹਦੇ 'ਚ ਅਸੀਂ ਅੱਧੇ ਇੱਧਰ ਅੱਧੇ ਉੱਧਰ 40% ਹਿਜਰਤ ਕਰਕੇ ਹੈਰੀਟੇਜ ਉੱਥੇ ਆ ਕੇ ਇੱਕ ਗੁਲਾਮੀ 'ਚੋਂ ਦੂਜੇ ਦਾ ਸ਼ਿਕਾਰ ਹੋਏ। ਤਾਂ ਹਾਲ ਕੁਰਦਾਂ ਦਾ ਵੀ ਮਾੜਾ ਹੋਇਆ ਕਿਉਂਕਿ ਕੁਰਦ ਵੀ ਸਾਡੇ ਤੋਂ ਵੀ ਥੋੜੀ ਬਹੁਤ ਆਬਾਦੀ ਉਹਨਾਂ ਦੀ ਜ਼ਿਆਦਾ ਹੀ ਹੋਏਗੀ, 35-40 ਮਿਲੀਅਨ ਨੇ। ਸਭ ਤੋਂ ਜ਼ਿਆਦਾ ਕੁਰਦਾਂ ਦੀ ਆਬਾਦੀ 14-15 ਮਿਲੀਅਨ ਟਰਕੀ ਦੇ ਵਿੱਚ ਹੈ, ਤੁਰਕੀ 'ਚ ਹੈ, ਜਿੱਥੇ ਉਹਨਾਂ ਦੇ ਉੱਤੇ ਬਹੁਤ ਸਖਤੀ ਹੁੰਦੀ ਆ। ਉਹ ਆਪਣੇ ਘਰਾਂ 'ਚ ਵੀ ਆਪਣੀ ਬੋਲੀ ਨਹੀਂ ਬੋਲ ਸਕਦੇ ਜਾਂ ਦੂਜੇ ਉਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਬਹੁਤ ਬੁਰੀ ਤਰ੍ਹਾਂ, ਕਿਉਂਕਿ ਤੁਰਕ ਨਸਲ ਆਪਣੀ ਕਿਸਮ ਦੀ ਹੈ। ਸੋ ਉਹ ਕੁਰਦ ਹਾਲਾਂ ਬਹੁਤ ਬਹਾਦਰ ਕਬੀਲਾ ਰਿਹਾ ਹੈ, ਕਬੀਲੇ ਨੇ। ਔਰ ਜਦੋਂ ਅਸੀਂ ਕਿੰਗ ਰਿਚਰਡ ਔਰ ਸਲਾਹਉਦੀਨ ਦਾ ਜ਼ਿਕਰ ਕਰਦੇ ਹਾਂ, ਸਲਾਹਉਦੀਨ ਜਿਹਨੇ ਕਿੰਗ ਰਿਚਰਡ ਨੂੰ ਹਰਾਇਆ ਔਰ ਕਰੂਸੇਡਸ ਦਾ ਭੋਗ ਪਾਇਆ, ਉਹ ਤੁਰਕ ਸੀ। ਜਿਹੜਾ ਨਹੀਂ ਤੁਰਕ ਨਹੀਂ ਸੀ, ਉਹ ਕੁਰਦ ਸੀ, ਕੁਰਦ ਸੀ ਸਲਾਹਉਦੀਨ। ਸੋ ਮਤਲਬ ਇਹ ਹੈ ਕਿ ਵੀ ਉਹ ਉੱਥੇ ਫਸੇ ਹੋਏ ਨੇ। ਇੱਕ ਵੱਡਾ ਹਿੱਸਾ ਜਿਨ੍ਹਾਂ ਦਾ ਨੰਬਰ 7 ਮਿਲੀਅਨ ਹੈ ਕਿ 8 ਮਿਲੀਅਨ ਹੈ, ਉਹ ਨਾਰਦਰਨ ਇਰਾਕ 'ਚ ਨੇ। ਉੱਥੇ ਉਹਨਾਂ ਨੇ ਆਪਣਾ ਕਾਫੀ ਜਿਹੜਾ ਉਹ ਇੰਡੀਪੈਂਡੈਂਟ ਜਿਹਾ ਬਣਾ ਲਿਆ ਹੋਇਆ, ਕਿਉਂਕਿ ਅਮਰੀਕਾ ਨੇ ਹੈਲਪ ਕੀਤੀ। ਜਦੋਂ ਅਮਰੀਕਾ ਨੇ ਡੈਜ਼ਰਟ ਸਟੋਰਮ 1 ਪਰਸ਼ੀਅਨ ਗਲਫ 'ਚ ਸੀਨੀਅਰ ਬੁਸ਼ ਨੇ ਅਟੈਕ ਕੀਤਾ, ਉਦੋਂ ਵੀ ਕੁਰਦਾਂ ਦੀ ਮਦਦ ਲਈ ਔਰ ਫਿਰ ਇਰਾਕ ਵਾਰ ਦੇ ਵੇਲੇ ਵੀ ਲਈ। ਸੋ ਹੌਲੀ ਹੌਲੀ ਨਾਰਦਰਨ ਇਰਾਕ ਦੇ ਵਿੱਚ ਜਿੱਥੇ ਉਹ ਆਪਣੇ, ਲੇਕਿਨ ਉਹਨਾਂ ਨੂੰ ਤੁਰਕੀ ਸਿਰ ਨਹੀਂ ਚੁੱਕਣ ਦਿੰਦਾ ਕਿਉਂਕਿ ਨਾਰਥ ਇਰਾਕ ਦਾ ਬਾਰਡਰ ਤੁਰਕੀ ਨਾਲ ਲੱਗਦਾ ਹੈ। ਤੁਰਕੀ ਨੂੰ ਇਹ ਹੈ ਕਿ ਅਦਰਵਾਈਜ਼ ਅਮਰੀਕਾ ਤਾਂ ਉਹ ਜਿਹੜੇ ਨਾਰਥ ਇਰਾਕ ਦੇ ਵਿੱਚ ਬੈਠੇ ਹੋਏ ਨੇ ਉਹ ਆਲਮੋਸਟ ਇੰਡੀਪੈਂਡੈਂਟ ਵਾਂਗ ਨੇ। ਉਹਨਾਂ ਦੀ ਫੌਜੀ ਟ੍ਰੇਨਿੰਗ ਇਜ਼ਰਾਈਲੀ ਕਰਦੇ ਨੇ, ਉਹਨਾਂ ਦੇ ਕੋਲ ਆਇਲ ਦੇ ਸੋਰਸ ਨੇ। ਉਹ ਪੂਰਾ ਇਰਾਕ ਜੇ ਟੁੱਟਣ ਨਹੀਂ ਦਿੱਤਾ ਕਿਉਂਕਿ ਤੁਰਕੀ ਦਾ ਡਰ ਹੈ ਕਿ ਵੀ ਉਹਨਾਂ ਨੇ ਅਟੈਕ ਕਰ ਦੇਣਾ ਇਹ ਸਾਰੇ ਦੇ ਉੱਤੇ। ਫਿਰ ਈਰਾਨ ਦੇ ਵਿੱਚ ਵੀ 5-7% ਆਬਾਦੀ ਜਿਹੜੀ ਹੈ ਉਹ ਕੁਰਦਾਂ ਦੀ ਹੈ। ਹੁਣ ਇਹਨਾਂ ਨੇ ਦੇਖਿਆ ਵੀ ਹੋਰ ਤਾਂ ਕੁਝ ਹੋ ਨਹੀਂ ਰਿਹਾ, ਇਜ਼ਰਾਈਲ ਨੇ ਦੇਖਿਆ, ਉਹਨਾਂ ਨੇ ਨਾਰਦਰਨ ਇਰਾਕ 'ਚੋਂ ਟ੍ਰੇਨਡ ਜਿਹੜੇ ਕੁਰਦ ਗੁਰਿਲੇ ਨੇ, ਜਿਹੜੇ ਪਹਿਲਾਂ ਵੀ ਲੜਦੇ ਰਹੇ ਨੇ ਇਰਾਕ ਦੀ ਫੌਜ ਦੇ ਖਿਲਾਫ, ਜਾਂ ਉਹਨਾਂ ਨੂੰ ਰਿਕਰੂਟ ਟ੍ਰੇਨਿੰਗ ਉੱਥੇ ਤਾਂ ਬੈਠਾ ਹੋਇਆ ਇਜ਼ਰਾਈਲ ਨਾਰਦਰਨ ਇਰਾਕ ਦੇ ਵਿੱਚ, ਉਹ ਈਰਾਨ ਦੇ ਵਿੱਚ ਐਂਟਰ ਕਰਾਉਣੇ ਸ਼ੁਰੂ ਕੀਤੇ ਨੇ ਕਿ ਵੀ ਤੁਸੀਂ ਇੱਧਰਲਾ ਇਲਾਕਾ ਦੱਬੋ। ਇਵੇਂ ਹੀ ਬਲੋਚਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਬਲੋਚ ਈਰਾਨ 'ਚ ਵੀ ਨੇ, ਪਾਕਿਸਤਾਨ 'ਚ ਵੀ ਨੇ, ਅਫਗਾਨਿਸਤਾਨ 'ਚ ਵੀ ਨੇ। ਸੋ ਹਾਲਾਂ ਉਹਨਾਂ ਦੀ ਆਬਾਦੀ ਤਾਂ ਜਾਂ ਦੂਜਾ ਬਹੁਤ ਜ਼ਿਆਦਾ ਨਹੀਂ ਹੈ, ਪਰ ਉਹਨਾਂ ਬਲੋਚਾਂ ਨੂੰ ਇੰਡੀਆ ਵੀ ਐਜ਼ ਏ ਪ੍ਰੋਕਸੀ ਇਸਤੇਮਾਲ ਕਰ ਰਿਹਾ ਔਰ ਇੱਧਰ ਇਹ ਵੀ। ਹੁਣ ਇਸ ਸਾਰੇ ਦੇ ਚੱਲਦੇ ਹਾਲਾਂ ਅਜ਼ਰਬਾਈਜਾਨ ਦੇ ਜਿਵੇਂ 55% ਇਹਨਾਂ ਦੇ ਓਰੀਜਨਲ ਇਰਾਨੀ ਨੇ, 15-20% ਅਜ਼ਰ ਨੇ। ਉਹਨਾਂ ਦੇ ਨਾਲ ਅਜ਼ਰਬਾਈਜਾਨ ਤੇ ਕਿਉਂ ਈਰਾਨ ਨੇ ਮਿਜ਼ਾਈਲ ਦਾ, ਕਿਉਂਕਿ ਨਾਰਦਰਨ ਇਰਾਕ ਦੇ ਉੱਤੇ ਤਾਂ ਫਿਰ ਜੇ ਦੁਸ਼ਮਣ ਨੇ ਦੇਖਿਆ ਕਿ ਵੀ ਉਹਨਾਂ ਨੇ ਉਹਨਾਂ ਨੂੰ ਟ੍ਰੇਨਡ ਕਰਕੇ ਉੱਥੇ ਭੇਜਣਾ ਹੈ ਈਰਾਨ ਦੇ ਟੁਕੜੇ ਕਰਨ ਦੇ ਲਈ, ਫਰੈਗਮੈਂਟੇਸ਼ਨ ਕੇ ਇੱਕ ਹਿੱਸਾ ਉਹ ਦੱਬ ਲੈਣ, ਇੱਕ ਬਲੋਚ ਦੱਬ ਲੈਣ, ਦੂਜਾ ਹੋਏ ਤਾਂ ਉਹਨਾਂ ਨੇ ਮਿਜ਼ਾਈਲਾਂ ਔਰ ਡਰੋਨ ਜਿਹੜੇ ਨੇ ਉਹ ਨਾਰਦਰਨ ਇਰਾਕ ਦੇ ਉੱਤੇ ਐਨ ਜਿਹੜੇ ਉਹਨਾਂ ਦੇ ਕੁਰਦ ਟਿਕਾਣੇ ਨੇ ਉਹਨਾਂ 'ਤੇ ਹਮਲੇ ਕੀਤੇ। ਔਰ ਲੇਕਿਨ ਉਸ ਦੇ ਵਿੱਚ ਜਿਹੜਾ ਨਵਾਂ ਐਂਗਲ ਐਡ ਹੋਇਆ ਅਜ਼ਰਬਾਈਜਾਨ ਦੇ ਉੱਤੇ, ਉਹਨਾਂ ਨੇ ਬਾਕੂ ਦੇ ਨੇੜੇ ਜਿਹੜਾ ਉਹ ਡਰੋਨ ਅਟੈਕ ਕੀਤੇ ਔਰ ਅਜ਼ਰਬਾਈਜਾਨ ਨੇ ਇਸ ਦੇ ਉੱਤੇ ਸਖਤ ਪ੍ਰੋਟੈਸਟ ਕੀਤਾ ਹੈ। ਉਹਨਾਂ ਨੇ ਤਲਬ ਕੀਤਾ ਈਰਾਨ ਦੇ ਐਂਬੈਸਡਰ ਨੂੰ ਔਰ ਉਹਨਾਂ ਨੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਔਰ ਸਾਨੂੰ ਫੌਰਨ ਜਵਾਬ ਦਿਓ, ਕਿਉਂਕਿ 5 ਮਾਰਚ ਨੂੰ ਮਿਡ ਡੇ ਦੇ ਨੇੜੇ ਡਰੋਨ ਅਟੈਕ ਹੋਏ ਔਰ ਇਹ ਡਰੋਨ ਅਟੈਕ ਨਖਚੀਵਾਨ ਆਟੋਨਮਸ ਰਿਪਬਲਿਕ ਆਫ ਦਾ ਰਿਪਬਲਿਕ ਆਫ ਅਜ਼ਰਬਾਈਜਾਨ ਉਸ ਦੇ ਉੱਤੇ ਹੋਏ। ਔਰ ਅਜ਼ਰਬਾਈਜਾਨ ਕਿਉਂਕਿ ਅੱਜ ਕੱਲ੍ਹ ਸਿੱਖਾਂ ਦੇ ਵੀ ਮੂੰਹ ਦੇ ਉੱਤੇ ਚੜ੍ਹਿਆ ਨਾਂ ਹੈ, ਕਿਉਂਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਬਾਕੂ ਦੇ ਵਿੱਚ ਇੱਕ ਕਾਨਫਰੰਸ ਕਰਵਾਈ ਜਿਹਦੇ 'ਚ ਸਿੱਖ ਐਕਟਿਵਿਸਟ ਗਲੋਬਲੀ ਗਏ, ਜਿਹਦੇ 'ਚ ਸਿੱਖ ਆਜ਼ਾਦੀ, ਖਾਲਿਸਤਾਨ ਦੀ ਗੱਲ, ਖਾਲਿਸਤਾਨ ਦੀ ਹਮਾਇਤ ਦਾ ਜ਼ਿਕਰ ਹੋਇਆ। ਸੋ ਇਹ ਸਾਡੇ ਲਈ ਵੀ ਥੋੜ੍ਹਾ ਜਿਹਾ ਆਫ ਇੰਟਰਸਟ ਹੈ ਕਿ ਵੀ ਇਹ ਕਿਉਂਕਿ one Irani drone struck the terminal building of the airport in Nakhchivan Autonomous Republic, while another drone fell near a school building in the village of Shakrabad. 2 drone
condemning the incident, Azerbaijani side said the attack resulted in damage and civilian injuries. ਹੁਣ ਇਹ ਜਾਂ ਤਾਂ ਕੋਈ ਬਾਈ ਮਿਸਟੇਕ ਹੈ ਤੇ ਜਾਂ ਉਹਨਾਂ ਨੇ ਕਿਉਂਕਿ ਉਹਨਾਂ ਦੀ ਆਪਣੀ ਵੀ 10-15% ਆਬਾਦੀ ਅਜ਼ਰੀ ਮੂਲ ਦੀ ਹੈ, ਉਹਨਾਂ ਨੂੰ ਲੱਗਾ ਵੀ ਕਿਤੇ ਇਹਨਾਂ ਨੂੰ ਵੀ ਨਾ ਖੜੇ ਕਰ ਦੇਣ ਕਿ ਵੀ ਉਹ ਮੂਵਮੈਂਟ ਖੜੀ ਹੋ ਜਾਏ ਜੇ ਅਸੀਂ ਅਜ਼ਰਬਾਈਜਾਨ ਦੇ ਨਾਲ ਰਲਣਾ ਹੈ, ਉਧਰੋਂ ਕੁਰਦ ਕਹਿਣ ਅਸੀਂ ਉਧਰ ਜਾਣਾ ਨਾਰਦਰਨ ਇਰਾਕ ਦੇ ਨਾਲ ਤੇ ਬਲੋਚ ਜਿਹੜੇ ਨੇ ਉਹ ਸੋ ਹੋ ਸਕਦਾ ਇਹ ਵਾਰਨਿੰਗ ਹੈ। ਲੇਕਿਨ ਹੁਣ ਜਿਸ ਲੈਵਲ ਦੇ ਉੱਤੇ ਈਰਾਨ ਨੇ ਇਸ ਵਾਰ ਨੂੰ ਸਪਰੈਡ ਕਰ ਦਿੱਤਾ ਹੈ, ਕਿੰਨਾ ਕੁ ਪੋਟੈਂਸ਼ੀਅਲ ਕਿੰਨਾ ਕੁ ਜਿਹੜਾ ਉਹ ਅਲਟੀਮੇਟ ਰਿਸੋਰਸ ਔਰ ਲੋਕਾਂ 'ਚ ਵਿਲ ਟੂ ਫਾਈਟ ਹੋਏਗੀ, ਇਹ ਦੇਖਣ ਵਾਲੀ ਗੱਲ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਖਲਾਰਾ ਪੈਂਦਾ ਜਾਂਦਾ ਹੈ ਇਹ ਛੇਤੀ ਸਮੇਟਿਆ ਜਾਣ ਵਾਲਾ ਨਹੀਂ ਹੈ। ਇਹ ਮਹੀਨਿਆਂ ਬੱਧੀ ਵੀ ਜਿਹੜੇ ਨੇ ਉਹ ਤਾਂ ਆਲਰੇਡੀ ਸਪਟੈਂਬਰ ਤੱਕ ਅਮਰੀਕਨਾਂ ਨੇ ਵੀ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਜੇ ਬੂਟਸ ਔਨ ਦਾ ਗਰਾਊਂਡ ਫੌਜ ਲਿਆਉਣ ਦੀ ਜਾਂ ਦੂਜੀ ਹੋਇਆ ਫਿਰ ਈਵਨ ਇਟ ਕੈਨ ਡਰੈਗ ਟੂ ਲੌਂਗ, ਜਿਹੜਾ ਫਿਰ ਸਭ ਦੇ ਲਈ ਨੁਕਸਾਨਦੇਹ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।